अस्सलाम वालेकुम। सियाणे कहते हैं भी बंदे दी पानी जिन्नी रेज तां होवे। आय हाय हाय रेज साधे आ पानी है ना, तो आ जी उत्ते चढ़ा है ना बत्तर सलाब चढ़ी है, इनू रेज साधे हैं। हाय भी बंदा जड़ा ना, बंदे दी चंगियाई है ना ये, तो उस चंगियाई का असर सज्जे खब्बे पहुँचना चाहिए। जे बहुता दूर नहीं, तेरे रिश्तेदारां तक तो तेरा असर पहुँचे भी तेरी चंगियाई। जे तू अमीर आ, रब ने तेनू पैसा पा दिता, माया दिती है, तो वह असर तेरे सज्जे खब्बे ते भी दिखना चाहिए, तेरे भैन भरावां ते रिश्तेदारां ते भी दिखना चाहिए। जिहड़ा बंदे च होवे ना बरियाई, ਉਹਦੀ रेज तो बहुत छेती चढ़ती है, ਉਹ ਤਾਂ असर दिखदा। ਉਹ ਅਸੀਂ ਇੱਥੇ ਕਈ ਵਾਰੀ ਦੇਖਿਆ ਵੀ ਹੈ, ਕੀਤਾ ਕਿਸੇ ਨੇ ਹੁੰਦਾ, ਭਰਨਾ ਦੂਏ ਨੂੰ ਪੈ ਜਾਂਦਾ। ਵੀ ਕਈ ਬੰਦੇ को काम पुट्ठा हो गया ना, तो वह नस गया, मुड़ के पुलिस रिश्तेदारां नूं फड़ लैंदी, तो ਉਹਦੀ रेज तो चढ़ती है बड़ी भज के। पर मैं कहना भी चंगियाई दी भी चढ़नी चाहिए। ਅਸੀਂ जी कल जिद्दां तुहानूं दिखाया सी बई ਅਸੀਂ लान लगे हाँ सब्जियां, ਉਹ ਵੱਟਾਂ ਕੱਢੀਆਂ, ਵੱਟਾਂ दिखा दो जी, ਵੱਟਾਂ ਅਸੀਂ ਕੱਢਤੀਆਂ ਤੇ ਹੁਣ ਅਸੀਂ ਲਾਣ ਲੱਗੇ ਆਂ ਬੀ। ਤੇ ਬੀ ਤੂੰ ਦੇਖ ਆ ਖੀਰੇ ਦਾ ਪੈਕਟ ਖੋਲਿਆ ਨਾ, ਤੇ ਵਿੱਚ ਫਿਰ ਉਹਦੇ ਪੈਕਟ ਪਾਇਆ ਬਾਹਰਲੇ ਮੁਲਕ ਦਾ ਨਾ। ਇਹ ਜੈਂਟਲੀ ਦਾ ਕੰਮ ਕਰਦੇ ਬਾਹਰ ਦੇ ਮੁਲਕ ਦੇ। ਤੇ ਇੱਥੇ ਸਾਡੇ ਤਾਂ ਮੱਕੀ ਦਾ ਖੋਲੀ ਦਾ ਬੀ ਖੋਲ ਕੇ ਉਹਨੂੰ ਫਿਰ ਆਪਣੇ ਹੱਥਾਂ ਨਾਲ ਜ਼ਹਿਰ ਲਾਈ ਦੀ, ਤੇ ਫਿਰ ਜਾ ਕੇ। ਪਰ ਇਹਨੂੰ ਤਾਂ ਅਸੀਂ ਕੁਛ ਲਾਣਾ ਹੀ ਨਹੀਂ, ਨਾ ਸਪਰੇਅ, ਨਾ ਖਾਦ, ਨਾ ਜ਼ਹਿਰ, ਕੋਈ ਸ਼ੈ ਵੀ ਨਹੀਂ। ਇਹ ਲੈ ਆ ਬੀ ਉੱਥੇ ਦਿਖਾ ਕੇ ਆ ਕੈਮਰੇ 'ਚ। ਇਹ ਖੀਰੇ ਦੇ ਕੰਡਿਆਂ ਵਾਲਾ ਖੀਰਾ। ਹਾਂ ਇਹ ਉਹ ਖੀਰਾ ਜਿਹਦਾ ਚਾਰ ਪੈ ਜਾਂਦਾ। ਖਾਲਸ ਸਾਹਿਬ ਦੱਸਦੇ ਆ ਵੀ ਉਹ ਖੀਰਾ ਦੇਸੀ ਵੀ ਜਿਹਦਾ ਚਾਰ ਵੀ ਪੈ ਜਾਂਦਾ। ਆ ਟਮਾਟਰ ਖੋਲ੍ਹਿਆ ਨਾ, ਤੇ ਇਹਦੇ ਵਿੱਚੋਂ ਫਿਰ ਪੈਕਟ ਨਿਕਲਿਆ। ਤੇ ਇਹ ਜੀ ਹੁਣ ਦੁਆ ਕਰਿਓ ਵੀ ਰੱਬ ਕਾਮਯਾਬ ਕਰ ਦੇ। ਇਹ ਤਜਰਬਾ ਕਰਨਾ, ਕੈਮਰੇ ਨੂੰ ਕੰਡ ਨਾ ਕਰ, ਤਜਰਬਾ ਕਰਨਾ ਬਈ ਬਗੈਰ ਖਾਦ ਸਪਰੇ ਤੋਂ। ਉਹ ਫਿਰ ਬੰਦਿਆਂ ਨੂੰ ਪੁੱਛ ਲਾਂਗੇ, ਨੈੱਟ ਦੇ ਉੱਤੇ ਵੀ ਦੱਸਿਆ ਹੋਇਆ ਲੋਕਾਂ ਨੇ। ਇਹ ਤਾਂ ਵਿੱਚੋਂ ਕੀ ਲੈ ਆ ਦਿਖਾਇਆ ਵੀ ਕੀ ਨਿਕਲਿਆ ਵਿੱਚ। ਇਹ ਟਮਾਟਰ ਆ ਜੀ, ਟਮਾਟਰ ਆ, 4 ਦਾਣੇ। ਇਹ ਤਾਂ ਇਹਨਾਂ ਨੇ ਪਾਕਿस्तान ਨੂੰ भी ਕੱਟਤਾ ਵੀ। खबरे को कब एडा कीमती हो या की अरंद करेंगे प्याली। आ दिखा दे आ कद्दू दा, ये कद्दू लावांगे, रत्ता कद्दू। आय हाय हाय जदों ये कद्दू लगे होणगे तां इदां रत्ते लाल पैणगे, बाजे बंदे इन्हां नूं तोड़ के लैणगे भी खरबूजा है, कद्दू है खरबूजे वर्गा। अच्छा ये असीं ला लईए फिर, बाकी खोड़ी खोल है खोल। चलो तुसीं वो चक्को, टमाटरां दा मैनूं दे दे, ये मैं लाना। ते मोने दे आ सुडने चढ़ा ला, तां शलवार दे सुडने चढ़ा के ना विच वड़ जा, ते एक एक खाली ते होई है। हाँ बाहर फिर के अच्छा जी हुण मैनूं दस भी ये बी किवें कल्ला करके मैं लावां। आ ला भी मैं कल्ला कल्ला दाना लाना। लै चल पुत ला उत्थों तू फड़। ये जिथे है ना बत्तर, ये माड़ा जिहा उतले पासे लाना मुड़ के। हाँ गिले च नहीं पुत, सुक्की थां ते लाना। खुला खुला करके लाओ। हाँ एक इत्थे लाता ना, तो गांह फिर 2 फुट। हाँ कित्थे लाया नहीं, फिर गांह अगे आ इत्थे वो वल्लां हुंदियां, वल्लां नूं ना थां लब्भे। मिट्टी भी यार उत्ते पाया कर, की करदा इधरले नूं देख ली। उरा आंदा आ टमाटर का बी तो इदा जिवें टमाटर का ओ की टमाटर का ये की आ पन्ना दे
ਆ 1.5 ਤੋਂ ਹੀ ਵਧਾਤਾ ਸੀ। ਕੀ ਆ ਇਹ? ਉਹ ਵੀ ਹੈਗੇ। ਸ਼ਾਹ ਦਾ ਦੱਸੀ ਦੇਖ ਕੇ ਕੀ ਆ। ਸੁਪਰ ਫੂਡ ਕੀ ਹੁੰਦਾ? ਬਸ ਆਣ ਵਾਲੇ। ਇੱਥੇ ਨਾਲ ਆ ਯਾਰ, ਇਹ ਪਾਣੀ ਜ਼ਿਆਦਾ ਚੜ ਗਿਆ। ਆ ਬੀਨ, ਬੀਨ ਦਾ ਬੀ ਹੈ। ਇਹ ਵੀ ਉੱਥੋਂ ਸਾਨੂੰ ਦਿੱਤਾ ਸੀ ਬਾਹਰੋਂ। ਆਪਾਂ ਲੇਟ ਕਰਤਾ ਦਰਅਸਲ, ਥੋੜਾ ਜਿਹਾ ਪਾਣੀ ਚੜ ਗਿਆ। ਕੋਈ ਨਹੀਂ, ਇੱਕ ਵਾਰੀ ਜੰਮ ਗਈ ਨਾ ਫਿਰ ਹਵਾ ਫਿਰ ਜੂਗੀ, ਆ ਪਾਣੀ ਫਿਰਦਾ ਰਹੂਗਾ। ਕੋਈ ਪੈਕਟ ਖੋਲ ਲਾ। ਆਹੋ ਇਹ ਖੋਲ ਲਾ। ਦਿਖਾ ਲਾ ਉਹਨੂੰ, ਖਾਲਦ ਨੂੰ ਦਿਖਾ ਦੇ। ਅਸੀਂ ਆ 2-3 ਖਾਲੀਆਂ ਤਾਂ ਲਾ ਲਈਆਂ ਤੇ ਸਾਡੇ ਕੋਲ ਪ੍ਰਾਹੁਣੇ ਆ ਗਏ ਆ 11 22। ਸਾਡਾ ਸਰਕਾਰੀ ਇੱਕ ਅਦਾਰਾ, ਬਹੁਤ ਚੰਗਾ ਅਦਾਰਾ, ਉਹ 'ਚ ਖੂਬੀਆਂ ਬੜੀਆਂ। ਤੇ ਉਹਨਾਂ ਨਾਲ ਗੱਲ ਕਰਦੇ ਆ। ਉਹ ਕਣਕਾਂ ਸੜ ਰਹੀਆਂ ਤੇ ਰੱਬੋਂ ਆਏ ਆ ਤੇ ਉਹਨਾਂ ਨਾਲ ਬਹਿ ਕੇ ਗੱਲਬਾਤ ਕਰਦੇ ਆ, ਤੁਹਾਡੇ ਤੱਕ ਵੀ ਪਹੁੰਚਾਉਂਦੇ ਆ। ਤੇ ਮੈਂ ਮੜ ਜਾ ਪਾਣੀ 2 ਲੋਟੇ ਸਿੱਟ ਕੇ ਨਾ ਤੇ ਲੀੜੇ ਬਦਲ ਕੇ ਮੈਂ ਆਇਆ ਦਾ ਬਟਨ। ਅਸਲਾਮ ਵਾਲੇਕੁਮ ਜੀ। ਜਿੱਦਾਂ ਅਸੀਂ ਅੱਗੇ ਵੀ ਰੈਸਕਿਊ ਦੇ ਨਾਲ ਬਹੁਤ ਸਾਰੀਆਂ ਵੀਡੀਓ ਬਣਾਈਆਂ, ਜਦੋਂ ਕੋਈ ਮੌਕਾ ਐਸਾ ਹੁੰਦਾ ਨਾ, ਇਹਨਾਂ ਦੀ ਮਿਹਰਬਾਨੀ ਆ ਕਿ ਇਹ ਆਵਾਮ ਦੇ ਨਾਲ ਤਾਮਨ ਕਰਦੇ ਆ। ਵੈਸੇ ਹੀ ਇਹ ਤਾਂ ਸਾਡੇ ਘਰ ਦੇ ਜੀ ਆ, ਜਿੱਦਾਂ ਆਵਾਮ ਦੇ ਨਾਲ ਜੁੜੇ ਹੋਏ ਆ। ਇੱਦਾਂ ਕੋਈ ਅਦਾਰਾ ਵੀ ਨਹੀਂ ਜੁੜਿਆ ਹੋਇਆ। ਮੈਂ ਕਈ ਵਾਰੀ ਇਹ ਗੱਲ ਕੀਤੀ ਆ ਵੀ ਸਾਡੇ ਪਾਕਿਸਤਾਨ ਦਾ ਸਭ ਤੋਂ ਲਾਡਲਾ ਅਦਾਰਾ, ਸਾਡੇ ਮਾਂ ਪਿਓ ਵਰਗਾ ਅਦਾਰਾ, ਵੀ ਜਿੱਥੇ ਕੋਈ ਨਹੀਂ ਪਹੁੰਚਦਾ ਉੱਥੇ ਰੈਸਕਿਊ ਪਹੁੰਚਦੀ ਆ। ਅੱਜ ਕੱਲ੍ਹ ਸਾਡੇ ਕਿਸਾਨਾਂ ਦੀ ਫਸਲ ਆ ਕਣਕ, ਤੇ ਉਹ ਕਹਿ ਲਓ ਵੀ 1.5 ਸਾਲ ਦੀ ਫਸਲ ਆ। 6 ਮਹੀਨੇ ਅਸੀਂ ਖੇਤਾਂ 'ਚ ਪਾਲਦੇ ਹਾਂ, ਸਾਲ ਇਹਨੂੰ ਘਰੇ ਸਾਂਭ ਕੇ ਖਾਣਾ ਹੁੰਦਾ। ਤੇ ਇਸ ਫਸਲ ਦੇ ਸਿਰ ਤੇ ਉੱਤੇ ਸਾਰਾ ਦਾਰੋ ਮਦਾਰ ਆ। ਤੇ ਖਸੂਸੀ ਤੌਰ ਦੇ ਉੱਤੇ ਸਾਡੇ ਅਫਸਰ ਰੈਸਕਿਊ, ਸਾਡੀ ਤਹਿਸੀਲ ਤਾਂਦਲਿਆਂ ਵਾਲਾ ਦੇ ਜਿਹੜੇ ਇੰਚਾਰਜ ਆ ਯਾਸਰ ਮਨੀਰ ਸਾਹਿਬ, ਇਹ ਖਸੂਸੀ ਤੌਰ ਤੇ ਆਪਣੀ ਟੀਮ, ਆਪਣਾ ਜਵੇਦ ਗੁੱਜਰ ਸਾਹਿਬ, ਹਾਫਿਜ਼ ਅਤੀਕੁਰ ਰਹਿਮਾਨ ਸਾਹਿਬ, ਇਹ ਦੇਖੋ ਜ਼ਿਮੀਂਦਾਰਾਂ ਨੂੰ ਅਗਾਹੀ ਦਿੰਦੇ ਫਿਰ ਰਹੇ ਆ। ਆਪਣੀ ਡਿਊਟੀ ਵੀ ਕਰ ਰਹੇ, ਨਾਲ ਜ਼ਿਮੀਂਦਾਰਾਂ ਨੂੰ ਅਗਾਹੀ ਵੀ ਦੇ ਰਹੇ ਹਾਂ। ਤੇ ਉਹਨਾਂ ਨੂੰ ਪੁੱਛਦੇ ਹਾਂ ਵੀ ਇਹਦੇ ਤੇ ਕੀ ਸਾਨੂੰ ਇਹਤਿਆਤ ਕਰਨੀ ਚਾਹੀਦੀ ਆ, ਖਸੂਸੀ ਤੌਰ ਦੇ ਉੱਤੇ ਵੀ ਜ਼ਿਮੀਂਦਾਰਾਂ ਨੂੰ ਤੁਸੀਂ ਕੀ ਗੱਲਾਂ ਦੱਸਦੇ ਫਿਰ ਰਹੇ ਆ ਵੀ ਕੀ ਇਹਦੀਆਂ ਹੋਣੀਆਂ ਚਾਹੀਦੀਆਂ। ਤੇ ਇਹਨਾਂ ਵਾਸਤੇ ਇੱਕ ਤਾਂ ਇਹਨਾਂ ਦੀ ਡਿਊਟੀ ਆ, ਉੱਧਰੋਂ ਸੜਕ ਤੇ ਬੰਦਾ ਫੱਟੜ ਪਿਆ ਹੁੰਦਾ ਤੇ ਟੈਲੀਫੋਨ ਆ ਜਾਂਦਾ ਵੀ ਕਣਕ ਸੜ ਰਹੀ ਹੈ।
ਤੇ ਉਹ ਜਿੱਦਾਂ ਨਸ ਭੱਜ ਪਈ ਹੋਈ ਆ, ਦੱਸਦੇ ਆ ਵੀ 15 ਦਿਨ ਹੋ ਗਏ ਨਸ ਭੱਜ ਪਈ ਹੋਈ ਆ। ਤੇ ਇਹਦੇ 'ਚ ਕਿਹੜੀ ਕੁਤਾਹੀ ਸਾਡੇ ਤੋਂ ਹੋ ਰਹੀ ਆ ਵੀ ਅਸੀਂ ਉਸ ਤੋਂ ਬਚ ਜਾਈਏ। ਇੱਕ ਸਾਡੇ ਇੱਥੇ ਲਾਗੇ ਤਾਗੇ ਦੇਖਿਆ ਗਰੀਬ ਬੰਦੇ ਆ, ਜੇ ਕਣਕ ਹੀ ਸੜ ਗਈ ਪਿੱਛੇ ਰਹਿ ਕੀ ਗਿਆ। ਉਂਝ ਹੀ ਬੜੀ ਬਦਬਖਤੀ ਹੈ, ਸੁਣ ਕੇ ਬੰਦਾ ਢੇਰੀ ਢਾ ਜਾਂਦਾ ਵੀ ਯਾਰ ਜੇ ਅਨਾਜ ਹੀ ਸੜ ਗਿਆ ਪਿੱਛੇ ਕੀ ਰਹਿ ਗਿਆ। ਤੇ ਉੱਤੋਂ ਮੁਲਕ ਦੇ ਹਾਲਾਤ ਇਦਾਂ ਦੇ। ਅਸਲਾਮ ਵਾਲੇਕਮ ਯਾਸਰ ਮਨੀਰ ਸਾਹਿਬ। ਵਾਲੇਕੁਮ ਇੱਥੇ ਲਾ ਲਓ ਜੀ। ਯਾਸਰ ਮਨੀਰ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਦੋ ਚੌਂ ਪਾਸੇ ਪੂਰੇ ਆ ਰਹੇ ਆ ਵੀ ਇੱਕ ਉਧਰੋਂ ਤੁਸੀਂ ਸੜਕ ਦੇ ਉੱਤੇ ਐਮਰਜੈਂਸੀਆਂ ਲੈ ਰਹੇ ਆ ਤੇ ਖੇਤਾਂ 'ਚ ਜਾ ਕੇ ਅੱਗਾਂ ਬੁਝਾ ਰਹੇ ਆ ਤੇ ਫਿਰ ਆਪਣੀ ਖਸੂਸੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਜ਼ਿਮੀਂਦਾਰਾਂ ਨੂੰ ਤੁਸੀਂ ਆਗਾਹੀ ਦਿੰਦੇ ਫਿਰ ਰਹੇ ਆ। ਇਹ ਤੁਹਾਡਾ ਵੱਡਾ ਪਨ ਆ ਜੀ ਤੇ ਅਸੀਂ ਤੁਹਾਡੇ ਪੂਰੇ ਅਦਾਰੇ ਦਾ ਸ਼ੁਕਰਗੁਜ਼ਾਰ ਹਾਂ। ਤੁਹਾਡੇ ਡੀਜੀ ਸਾਹਿਬ ਦੇ ਰਿਜ਼ਵਾਨ ਨਸੀਰ ਸਾਹਿਬ ਦੇ ਅਸੀਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨੇ ਮੁਹੱਬਤ ਵਾਲੇ ਜੀ ਭਰਤੀ ਕੀਤੇ ਵੀ ਸਾਡੇ ਪੁੱਤਰ ਜੀ ਨੇ ਹਜੇ ਤੱਕ ਇਦਾਂ ਦੀ ਉਦਾਂ ਇਹ ਕਾਇਮ ਆ। ਇਹਦੇ 'ਚ ਕਰਪਸ਼ਨ ਕੋਈ ਨਹੀਂ ਜੀ। ਬਾਂਹ ਖੜੀ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਅਦਾਰਾ ਇਹ ਵਾਹਦ ਅਦਾਰਾ ਜਿਹੜਾ ਕਰਪਸ਼ਨ ਤੋਂ ਪਾਕ ਆ। ਐਸੀਆਂ ਮਿਸਾਲਾਂ ਕਿ ਅਸੀਂ ਸੀਨਾ ਚੌੜਾ ਹੋ ਕੇ ਇਹਨਾਂ ਦੀਆਂ ਮਿਸਾਲਾਂ ਦਿੰਦੇ ਹਾਂ। ਕਿਤੇ 12 ਲੱਖ ਰੁਪਈਆ ਮਰੀਜ਼ ਅੱਲਾ ਨੂੰ ਪਿਆਰਾ ਹੋ ਗਿਆ ਤੇ ਪੈਸੇ ਉਹਦੇ ਘਰ ਪਹੁੰਚ ਗਏ। ਇਹ ਕੋਈ ਛੋਟੀ ਗੱਲ ਨਹੀਂ ਜੀ। ਤੇ ਇਹ ਤੁਸੀਂ ਜੀ ਜਿਹੜੀ ਆਗਾਹੀ ਦੇ ਰਹੇ ਆ ਖਸੂਸੀ ਟਾਈਮ ਕੱਢ ਕੇ, ਇਹਦੇ 'ਚ ਕੀ ਇਹਤਿਆਤਾਂ ਹੋਣੀਆਂ ਚਾਹੀਦੀਆਂ, ਕੀ ਅਸੀਂ ਕਰੀਏ ਜ਼ਿਮੀਂਦਾਰ? ਸਰ ਪਹਿਲੇ ਤਾਂ ਬਹੁਤ ਸ਼ੁਕਰੀਆ ਤੁਹਾਡਾ ਹਾਂਜੀ ਕਿ ਤੁਸੀਂ ਕਵਰੇਜ ਦੇ ਰਹੇ ਹੋ, ਸਾਡੇ ਲਈ ਆਸਾਨੀ ਪੈਦਾ ਕਰ ਰਹੇ ਕਿ ਅਸੀਂ ਹੈ ਨਾ ਜਿਹੜੇ ਕਿਸਾਨ ਭਾਈ ਆ ਉਹਨਾਂ ਨੂੰ ਅਸੀਂ ਅਵੇਅਰਨੈਸ ਦੇਣ 'ਚ ਸਾਨੂੰ ਆਸਾਨੀ ਹੋ ਗਈ ਆ। ਸਾਡੇ ਜਿਹੜੇ ਫਾਊਂਡਰ ਡਾਇਰੈਕਟਰ ਜਨਰਲ ਡਾਕਟਰ ਰਿਜ਼ਵਾਨ ਨਸੀਰ ਸਾਹਿਬ ਔਰ ਡਿਸਟ੍ਰਿਕਟ ਐਮਰਜੈਂਸੀ ਅਫੀਸਰ ਜ਼ਫਰ ਇਕਬਾਲ ਸਾਹਿਬ ਦੀ ਡਾਇਰੈਕਸ਼ਨ ਦੇ ਮੁਤਾਬਕ ਅਸੀਂ ਆਗਾਹੀ ਦੇ ਰਹੇ ਹਾਂ। ਉਹਦੇ ਵਿੱਚ ਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਨਾ ਅੱਗ ਦੀਆਂ ਕਾਲਾਂ ਆ ਰਹੀਆਂ ਔਰ ਲੋਕਾਂ ਦੀਆਂ ਬਹੁਤ ਜ਼ਿਆਦਾ ਏਕੜ ਜਿਹੜੇ ਨੇ ਉਹ ਕਣਕ ਦੇ ਜਿਹੜੇ ਨੇ ਉਹ ਜਲ ਰਹੇ ਨੇ। ਹਾਂਜੀ, ਉਹ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਰੀ ਸਾਲ ਦੀ ਮਿਹਨਤ ਜਿਹੜੀ ਆ ਉਹ ਚੰਦ ਸੈਕਿੰਡ ਦੇ ਵਿੱਚ ਮਿੰਟਾਂ ਦੇ ਵਿੱਚ ਉਹ ਜਿਹੜੀ ਆ ਨਾ ਜ਼ਾਇਆ ਹੋ ਰਹੀ ਆ। ਹਾਂਜੀ, ਉਹਦੇ ਵਿੱਚ ਇਹੀ ਆ ਕਿ ਹੈ ਥੋੜੀ ਜੀ ਸਾਡੀ ਕਹਿ ਲਓ ਕਿ ਨੈਗਲੀਜੈਂਸੀ ਆ ਕਿ ਅਸੀਂ ਜਿਹੜੇ ਵੱਢ ਆ ਉਹਨਾਂ ਨੂੰ ਅੱਗ ਲਾ ਰਹੇ ਆ ਕਿਉਂਕਿ ਕਣਕ ਬਿਲਕੁਲ ਸੁੱਕੀ ਹੋਈ ਆ। ਪੈਟਰੋਲ ਆ, ਇਧਰੋਂ ਤੁਸੀਂ ਅੱਗ ਲਾਉਂਦੇ ਆ 10 ਮਿੰਟ ਦੇ ਅੰਦਰ ਜਿਹੜਾ ਏਕੜ ਜਿਹੜਾ ਉਹ ਜਲ ਜਾਂਦਾ। ਹਾਂਜੀ, ਔਰ ਮੇਰੇ ਖਿਆਲ ਅਸੀਂ ਹੁਣ ਤਕਰੀਬਨ ਕੋਈ 4-5 ਦਿਨ ਤੋਂ ਰੂਟੀਨ ਦੇ ਵਿੱਚ ਤਕਰੀਬਨ 3 ਤੋਂ 4-5 ਐਮਰਜੈਂਸੀਆਂ ਐਸੀਆਂ ਆ ਰਹੀਆਂ ਕਿ ਜਿਹਦੇ ਵਿੱਚ ਨਾ ਅੱਗ ਜਿਹੜੀ ਆ ਉਹ ਲੱਗ ਰਹੀ ਔਰ ਜ਼ਿਆਦਾ ਆ ਰਹੀ ਆ ਗੰਦਮ ਦੀ। ਹਾਂਜੀ, ਗੰਦਮ ਦੀ ਅੱਗ ਲੱਗ ਰਹੀ ਆ ਔਰ ਉਹਦੇ ਵਿੱਚ ਕਾਫੀ ਲਾਸ ਹੋ ਰਿਹਾ। ਦੇਖੋ ਨਾ ਅਸੀਂ ਰਿਸਪੌਂਡ ਕਰਨਾ ਵਾ ਤਾਂਦਲੇ ਤੋਂ, ਹੁਣ ਇੱਕ 20 ਕਿਲੋਮੀਟਰ ਤੇ ਜਦੋਂ ਜਾਣਾ ਵਾ ਤੇ ਉੱਥੇ ਤੱਕ ਤੁਹਾਨੂੰ ਪਤਾ ਬਚਣਾ ਨਹੀਂ ਆ, ਟਾਈਮ ਬਹੁਤ ਜ਼ਿਆਦਾ ਉਹਦੇ 'ਚ ਲੱਗਦਾ। ਇਹ ਤਾਂ ਸਕਿੰਟਾਂ 'ਚ ਜਾਂਦੀ। ਹਾਂਜੀ, ਸਕਿੰਟਾਂ ਦੇ ਵਿੱਚ ਜਾਂਦੀ ਆ ਤੇ ਅਸੀਂ ਬਿਲਕੁਲ ਅਲਰਟ ਆ। ਅਸੀਂ ਆਪਣੇ ਭਾਈਆਂ ਦੇ ਨਾਲ, ਆਪਣੀ ਕੌਮ ਦੇ ਨਾਲ, ਆਪਣੀ ਤਹਿਸੀਲ ਦੇ ਨਾਲ ਅਸੀਂ ਬਿਲਕੁਲ ਸਿੰਸੀਅਰ ਆ। ਅਸੀਂ ਜਿਸ ਤਰ੍ਹਾਂ ਕਾਲ ਜਾਂਦੀ ਹੈ ਇਨ ਟਾਈਮ ਅਗਰ ਕਾਲ ਆ ਜਾਂਦੀ ਅਸੀਂ ਫੌਰੀ ਰਿਸਪੌਂਡ ਕਰਦੇ ਹਾਂ ਜੀ। ਬਿਲਕੁਲ। ਇੱਕ ਕਿਸਾਨ ਭਾਈਆਂ ਨੂੰ ਇੱਕ ਹੋਰ ਵੀ ਰਿਕਵੈਸਟ ਆ ਕਿ ਜਿਸ ਜਗ੍ਹਾ ਤੇ ਗੰਦਮ ਦੇ ਖੇਤ ਆ ਉਹਦੇ ਵਿੱਚ ਅਗਰ ਬਿਜਲੀ ਦੇ ਖੰਭੇ ਲੱਗੇ ਹੋਏ ਆ ਤੇ ਕਾਈਂਡਲੀ ਉਹਦੇ ਜਿਹੜੇ ਇਰਦ ਗਿਰਦ ਖੰਭੇ ਦੇ ਹੈਗੇ ਆ ਉਹ ਕਣਕ ਨੂੰ ਨਾ ਵੱਢ ਲਿਆ ਜਾਵੇ ਤਾਂ ਕਿ ਅਗਰ ਕੋਈ ਸਪਾਰਕਿੰਗ ਹੁੰਦੀ ਆ ਤੇ ਸਪਾਰਕਿੰਗ ਅਗਰ ਉਹ ਉੱਪਰ ਆ ਕੇ ਗਿਰਦੀ ਆ ਤੇ ਉਹਦੇ ਨਾਲ ਕੀ ਹੋ ਸਕਦਾ ਕਿ ਪੂਰੇ ਖੇਤ ਨੂੰ ਅੱਗ ਲੱਗ ਸਕਦੀ ਆ। ਤੇ ਬਰਾਏ ਮਿਹਰਬਾਨੀ ਇੱਕ ਤਾਂ ਖੰਭੇ ਦੇ ਇਰਦ ਗਿਰਦ ਜਿਹੜੀ ਗੰਦਮ ਆ ਉਹਦੀ ਕਟਾਈ ਕਰ ਲੈ। ਦੂਸਰਾ ਇਹ ਆ ਕਿ ਕਟਾਈ ਕਰਨ ਤੋਂ ਬਾਅਦ ਜਿਹੜਾ ਨੜ ਰਹਿ ਜਾਂਦਾ ਵਾ ਜਾਂ ਭੂਸਾ ਰਹਿ ਜਾਂਦਾ ਵਾ ਉਹਨੂੰ ਤੁਸੀਂ ਹਾਰਵੈਸਟਰ ਦੇ ਥਰੂ ਜਿਹੜਾ ਵਾ ਉਹਨੂੰ ਕਟਾਈ ਕਰਾਓ ਤਾਂ ਕਿ ਉਹਦੇ ਤੋਂ ਤੁਸੀਂ ਪੈਸਾ ਵੀ ਕਮਾ ਸਕੋ ਔਰ ਤੂੜੀ ਬਣਾ ਲਓ ਔਰ ਮਜ਼ੀਦ ਨੁਕਸਾਨ ਤੋਂ ਵੀ ਬਚਿਆ ਜਾ ਸਕਦਾ। ਇਹ ਬੜੀ ਨੁਕਤੇ ਦੀ ਗੱਲ ਦੱਸੀ ਹੈ ਜੀ ਵੀ ਉਹ ਖੰਭਿਆਂ ਦੇ ਉੱਤੇ ਉਤੋਂ ਚਿੰਗਾਰੀ ਡਿੱਗਦੀ ਆ ਨਾ ਤੇ ਉਹ ਅੱਗ ਲੱਗ ਜਾਂਦੀ। ਵਾਹ ਵਾਹ, ਤੇ ਉਹਨੂੰ ਵੀ ਮਹਿਫੂਜ਼ ਕਰੋ ਜੀ। ਮੈਂ ਆਪਣਾ ਨਾ ਕਿਸਾਨ ਭਰਾ ਯਾਸਰ ਮਨੀਰ ਸਾਹਿਬ ਨੇ ਮਾਸ਼ਾਅੱਲਾ ਬਹੁਤ ਅੱਛੀ ਆਗਾਹੀ ਫਰਾਹਮ ਕੀਤੀ ਹੈ। ਇਹ ਸਾਡੇ ਨਾਲ ਆਪਣਾ ਅਸੀਂ ਅੱਜ ਟੂਰ ਤੇ ਨਿਕਲੇ ਹੋਏ ਹਾਂ, ਲੋਕਾਂ ਨੂੰ ਕਿਸਾਨਾਂ ਨੂੰ ਜਾ ਕੇ ਇਹੀ ਆਗਾਹੀ ਦੇ ਰਹੇ ਹਾਂ ਤੇ ਮੈਂ ਕੋਈ ਇਹਦੇ ਵਿੱਚ 2-3 ਚੀਜ਼ਾਂ ਐਡ ਕਰਾਂਗਾ ਕਿ ਸਭ ਤੋਂ ਪਹਿਲਾਂ ਤਾਂ ਸਾਡੇ ਉਹ ਭਾਈ ਜਿਹੜੇ ਸਿਗਰਟ ਨੋਸ਼ੀ ਕਰਦੇ ਨੇ ਉਹ ਥੋੜੀ ਜਿਹੀ ਇਹਤਿਆਤ ਕਰਨ ਕਿਉਂਕਿ ਕਿਸਾਨ ਦੀ ਫਸਲ ਪੱਕੀ ਹੋਈ ਹੈ। ਜਿਹੜੇ ਸਿਗਰਟ ਨੋਸ਼ੀ ਕਰਦੇ ਨੇ ਬੰਦੇ ਉਹ ਇਹਤਿਆਤ ਨਹੀਂ ਕਰਦੇ, ਸਿਗਰਟ ਜਲਦੀ ਹੋਈ ਜਦੋਂ ਆਖਰ ਤੇ ਪਹੁੰਚਦੀ ਹੈ ਉਂਝ ਹੀ ਸੁੱਟ ਦਿੰਦੇ ਨੇ ਤੇ ਜਿਹੜੀ ਸਿਗਰਟ ਸੜਕ ਦੇ ਕਿਨਾਰੇ ਤੁਸੀਂ ਮੋਟਰਸਾਈਕਲ ਤੇ ਜਾਂ ਗੱਡੀ ਤੇ ਜਾਂਦੇ ਹੋਏ ਸੁੱਟਦੇ ਹੋ ਉਹ ਸਿਗਰਟ ਦੇ ਨਾਲ ਜਿਹੜੀ ਗਰੀਬ ਬੰਦੇ ਦੀ ਕਿਸਾਨ ਦੀ ਫਸਲ ਤਿਆਰ ਹੈ ਉਹਨੂੰ ਅੱਗ ਲੱਗ ਜਾਂਦੀ ਹੈ ਔਰ ਬਹੁਤ ਜ਼ਿਆਦਾ ਕੇਸ ਸਿਗਰਟ ਦੀ ਵਜ੍ਹਾ ਤੋਂ ਹੋ ਰਹੇ ਨੇ। ਇਸ ਚੀਜ਼ ਦੀ ਖਾਸ ਇਹਤਿਆਤ ਕਰਨੀ ਚਾਹੀਦੀ ਹੈ ਕਿ ਸਿਗਰਟ ਸੁੱਟਣ ਲੱਗਿਆ ਉਹਦਾ ਧਿਆਨ ਕਰੋ ਕਿ ਉਹ ਫਸਲ ਦੇ ਨਜ਼ਦੀਕ ਨਾ ਸੁੱਟੋ ਜਾਂ ਬਿਹਤਰ ਇਹੀ ਹੈ ਕਿ ਸਮੋਕਿੰਗ ਕਰਦਿਆਂ ਹੋਇਆ ਉਹਨੂੰ ਤੁਸੀਂ ਜਦੋਂ ਵੀ ਵੇਸਟ ਕਰੋ ਉਹਨੂੰ ਮੁਕੰਮਲ ਬੁਝਾ ਕੇ ਖ਼ਤਮ ਕਰੋ।
ਦੂਸਰੀ ਚੀਜ਼ ਇਹ ਹੈ ਕਿ ਅਕਸਰ ਲੋਕ ਹਾਰਵੈਸਟਰ ਨਾਲ ਗੰਦਮ ਕਟਾਉਂਦੇ ਨੇ ਤੇ ਜਦੋਂ ਹਾਰਵੈਸਟ ਹੋ ਜਾਂਦੀ ਹੈ ਨਾ, ਗੰਦਮ ਕੱਟੀ ਜਾਂਦੀ ਹੈ ਤੇ ਉਹਦਾ ਨੀਚੇ ਨਾ ਨਾੜ ਬਚ ਜਾਂਦਾ ਹੈ। ਅਸੀਂ ਲੋਕ ਉਸ ਨਾੜ ਨੂੰ ਨਾ ਅੱਗ ਲਾ ਕੇ ਜਲਾ ਦਿੰਨੇ ਆ ਔਰ ਬਹੁਤ ਜ਼ਿਆਦਾ ਕੇਸਿਸ ਇਹ ਵੀ ਆ ਰਹੇ ਨੇ ਕਿ ਇੱਕ ਜ਼ਿਮੀਦਾਰ ਦੀ ਫਸਲ ਕੱਟੀ ਗਈ ਹੈ ਤੇ ਨਾਲ ਦੇ ਜ਼ਿਮੀਦਾਰ ਦੀ ਫਸਲ ਖੜੀ ਹੈ ਤੇ ਉਹ ਜਿਹੜਾ ਆਪਣੀ ਵੇਸਟ ਹੈ ਨਾ ਉਹਨੂੰ ਜਲਾਉਣ ਵਾਸਤੇ ਅੱਗ ਲਗਾ ਦਿੰਦਾ ਹੈ ਤੇ ਉਹਦੀ ਅੱਗ ਲੱਗਣ ਦੀ ਵਜ੍ਹਾ ਨਾਲ ਜਿਹੜੇ ਦੂਸਰੇ ਕਿਸਾਨ ਦੀ ਬੰਨੇ ਨਾਲ ਬੰਨਾ ਸਾਂਝਾ ਹੁੰਦਾ ਹੈ, ਦੂਸਰੇ ਦੀ ਫਸਲ ਖੜੀ ਹੈ, ਉਹ ਅੱਗ ਬੇਕਾਬੂ ਹੋ ਕੇ ਹਵਾ ਚੱਲਣ ਨਾਲ ਜਾਂ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਦੂਸਰੇ ਕਿਸਾਨ ਦੀ ਫਸਲ ਨੂੰ ਲੱਗ ਗਈ, ਉਹਦੀ ਫਸਲ ਜਲ ਗਈ। ਦੂਸਰਾ ਜਿਹੜਾ ਵੇਸਟ ਹੈ ਨਾ, ਜਿਹਨੂੰ ਅਸੀਂ ਅੱਗ ਲਗਾਉਂਦੇ ਆ, ਉਹ ਕੋਈ ਬਿਹਤਰ ਨਹੀਂ ਹੈ, ਉਹਨੂੰ ਅੱਗ ਨਹੀਂ ਲਗਾਉਣੀ ਚਾਹੀਦੀ। ਅਗਰ ਅਸੀਂ ਉਹਨੂੰ ਅੱਗ ਲਗਾਵਾਂਗੇ, ਕਿਉਂਕਿ ਕਿਸਾਨ ਨੇ ਤਾਂ ਆਪਣਾ ਰਿਜ਼ਕ ਜਿਹੜਾ ਸੀ ਉਹ ਵਿੱਚੋਂ ਲੈ ਲਿਆ ਤੇ ਅੱਲਾਹ ਪਾਕ ਦੀ ਬਹੁਤ ਜ਼ਿਆਦਾ ਮਖਲੂਕ ਹੈ ਜਿਹਦੇ ਵਿੱਚ ਕੀੜੇ ਮਕੌੜੇ ਨੇ, ਹਸ਼ਰਾਤ ਨੇ। ਜਦੋਂ ਅਸੀਂ ਆਪਣੀ ਫਸਲ ਚੁੱਕ ਲੈਂਦੇ ਆ, ਜਿਹੜੇ ਬਾਕੀ ਉਹ ਸਾਡਾ ਅਨਾਜ ਬਚਦਾ ਹੈ ਨਾ, ਉਹਨੂੰ ਉਹ ਕੀੜੇ ਮਕੌੜੇ ਖਾਂਦੇ ਨੇ, ਦੂਸਰੇ ਜਾਨਵਰ ਖਾਂਦੇ ਨੇ। ਉਹਨਾਂ ਦੇ ਜਿਹੜਾ ਅਨਾਜ ਹੁੰਦਾ ਉਹਨੂੰ ਅਸੀਂ ਅੱਗ ਲਾ ਕੇ ਜਲਾ ਦਿੰਦੇ ਆ, ਬਲਕਿ ਉਹਦੇ ਵਿੱਚ ਕਾਫੀ ਜ਼ਿਆਦਾ ਹਸ਼ਰਾਤ, ਕੀੜੇ ਮਕੌੜੇ ਵਗੈਰਾ ਵੀ ਜਲ ਜਾਂਦੇ ਨੇ। ਦੂਸਰਾ ਜਿਹੜੀ ਉਹ ਅੱਗ ਲਾਉਂਦੇ ਆ ਅਸੀਂ, ਉਹਦੇ ਨਾਲ ਮਾਹੌਲ ਵੀ ਜਿਹੜਾ ਹੈ ਉਹਦੇ 'ਚ ਹੀਟ ਦਾ ਇਜ਼ਾਫਾ ਹੁੰਦਾ ਹੈ, ਧੂਏ ਦਾ ਨਾਲ ਸਾਡਾ ਮਾਹੌਲ ਜਿਹੜਾ ਉਹ ਸਾਜ਼ਗਾਰ ਨਹੀਂ ਰਹਿੰਦਾ, ਉਹਦੇ 'ਚ ਆਲੂਦਗੀ ਪੋਲੂਸ਼ਨ ਦਾ ਇਜ਼ਾਫਾ ਹੁੰਦਾ ਹੈ। ਲਿਹਾਜ਼ਾ ਅਸੀਂ ਇਹੀ ਕਿਸਾਨਾਂ ਨੂੰ ਰਿਕੁਐਸਟ ਕਰਦੇ ਹਾਂ, ਇਲਤਿਜਾ ਕਰਦੇ ਹਾਂ ਕਿ ਉਹਨੂੰ ਤੁਸੀਂ ਅੱਗ ਨਾਲ ਨਾ ਜਲਾਓ, ਉਹਨੂੰ ਵੈਸੇ ਤੁਸੀਂ ਹਾਰਵੈਸਟ ਕਰ ਲਓ ਰੂਟਰ ਵਗੈਰਾ ਨਾਲ, ਜਾਂ ਅੱਜ ਕੱਲ੍ਹ ਬੜੀ ਜਦੀਦ ਮਸ਼ੀਨਰੀ ਆ ਗਈ ਹੈ, ਉਸ ਵੇਸਟ ਨੂੰ ਤੁਸੀਂ ਆਪਣੇ ਇਸਤੇਮਾਲ 'ਚ ਲਿਆਓਗੇ ਤੇ ਉਹ ਤੁਹਾਡੀ ਜ਼ਮੀਨ ਨੂੰ ਨਾਮਿਆਤੀ ਮਾਦੇ ਦੇ ਤੌਰ ਤੇ ਫ਼ਾਇਦਾ ਵੀ ਦੇਗਾ, ਜ਼ਮੀਨ ਦੀ ਜਿਹੜੀ ਉਹ ਪੈਦਾਵਾਰ ਉਹਦੇ 'ਚ ਇਜ਼ਾਫੇ ਦਾ ਬਾਇਸ ਬਣੇਗਾ। ਤੇ ਇੱਕ ਜਿਹੜਾ ਬਹੁਤ ਖਸੂਸੀ ਇਹ ਚੀਜ਼ ਕਿ ਅਸੀਂ ਸੜਕ ਤੇ ਜਾਂਦੇ ਹੋਏ ਸਿਗਰਟ ਐਵੇਂ ਸੁੱਟ ਦਿੰਦੇ ਆ, ਉਹਦੇ ਤੋਂ ਬਹੁਤ ਇhtiyat ਕਰੋ। ਸ਼ੁਕਰੀਆ ਜੀ। ਅੱਛਾ, ਸਭ ਤੋਂ ਪਹਿਲੀ ਚੀਜ਼ ਹੈ ਕਿ ਜਦੋਂ ਵੀ ਇਵੇਂ ਦਾ ਕੋਈ ਮਸਲਾ ਬਣ ਜਾਂਦਾ ਹੈ, ਅੱਗ ਵਗੈਰਾ ਲੱਗ ਜਾਂਦੀ ਹੈ, ਸਭ ਤੋਂ ਪਹਿਲੇ ਤੁਸੀਂ ਰੈਸਕਿਊ 1122 ਤੇ ਕਾਲ ਕਰੋ। ਠੀਕ ਹੈ, 1122 ਜਦੋਂ ਕਾਲ ਕਰ ਲੈਂਦੇ ਹੋ ਤੁਸੀਂ ਤੇ ਸਾਡੀ ਗੱਡੀ ਉੱਥੋਂ ਮੂਵ ਹੋ ਜਾਂਦੀ ਹੈ, ਚੱਲ ਪੈਂਦੀ ਹੈ ਤੁਹਾਡੀ ਹੈਲਪ ਲਈ। ਤੁਸੀਂ ਉਸ ਤੋਂ ਪਹਿਲੇ ਇhtiyat ਕੀ ਕਰ ਸਕਦੇ ਹੋ, ਆਪਣੇ ਤੌਰ ਤੇ ਕੀ ਕਰ ਸਕਦੇ ਹੋ ਤੁਸੀਂ ਕਿ ਉਸ ਅੱਗ ਨੂੰ ਤੁਸੀਂ ਪਾਣੀ ਨਾਲ ਕੰਟਰੋਲ ਨਹੀਂ ਕਰ ਸਕਦੇ ਤੇ ਕੁਝ ਹਿੱਸਾ ਉਸ ਦਾ ਛੱਡ ਕੇ ਅੱਗੇ ਤੁਸੀਂ ਟਰੈਕਟਰ ਨਾਲ ਹਲ ਚਲਾ ਸਕਦੇ ਹੋ। ਠੀਕ ਹੈ, ਉਸ ਹਲ ਨਾਲ ਇਹ ਹੋ ਸਕਦਾ ਹੈ ਕਿ ਜਿਹੜਾ ਤੁਹਾਡਾ ਹਿੱਸਾ ਜਿਹੜਾ ਜਲ ਗਿਆ ਹੈ ਉਹ ਤਾਂ ਜਲ ਗਿਆ, ਲੇਕਿਨ ਅੱਗੇ ਜਿਹੜਾ ਮਜ਼ੀਦ ਹਿੱਸਾ ਹੈ ਉਹ ਬਚ ਜਾਏਗਾ, ਉਹਦੇ ਨਾਲ ਤੁਹਾਡਾ ਵਕਫਾ ਪੈ ਜਾਊਗਾ। ਉਹਦੇ ਨਾਲ ਇਹ ਹੈ ਕਿ ਤੁਸੀਂ ਜਿਹੜੀ ਦੂਸਰੀ ਕਣਕ ਜਿਹੜੀ ਬਚ ਜਾਊਗੀ, ਅਗਨੀ ਨੂੰ ਬਚਾ ਸਕਦੇ ਹੋ ਤੁਸੀਂ। ਇਸ ਚੀਜ਼ ਦਾ ਫਾਇਦਾ ਹੋ ਸਕਦਾ ਹੈ। ਇੱਕ ਨਾ ਜੀ ਸਾਡੇ ਬੰਦੇ ਕਈ ਵਾਰੀ ਆਪ ਵੀ ਵਿਚਾਰੇ ਨਹੀਂ, ਆਪ ਇਸ ਚੀਜ਼ ਦੇ ਵਿੱਚ ਥੋੜਾ ਜਿਹਾ ਇhtiyat ਕਰਨਾ ਚਾਹੀਦਾ। ਜਦੋਂ ਤੁਸੀਂ ਕਾਲ ਕਰ ਦਿੱਤੀ, ਸਾਡੀ ਟੀਮ ਦਾ ਇੰਤਜ਼ਾਰ ਕਰ ਸਕਦੇ ਹੋ ਤੁਸੀਂ। ਦੂਸਰੇ ਨੰਬਰ ਤੇ ਬੱਚਿਆਂ ਨੂੰ ਇਸ ਚੀਜ਼ ਦੇ ਵਿੱਚ ਥੋੜਾ ਜਿਹਾ ਦੂਰ ਰੱਖਣਾ ਚਾਹੀਦਾ ਇਸ ਚੀਜ਼ ਤੋਂ, ਤਾਂ ਕਿ ਕਿਉਂਕਿ ਬੱਚੇ ਛੋਟੇ ਹੁੰਦੇ ਆ, ਉਹ ਅਕਸਰ ਇਸ ਚੀਜ਼ ਦੇ ਵਿੱਚ ਆ ਕੇ ਝੁਲਸ ਵੀ ਜਾਂਦੇ ਆ ਤੇ ਅੱਗ ਵੀ ਆਪਣੀ ਲਪੇਟ 'ਚ ਲੈ ਲੈਂਦੀ ਉਹਨਾਂ ਨੂੰ। ਇਸ ਲਈ ਥੋੜਾ ਜਿਹਾ ਉਸ ਤੋਂ ਫਾਸਲੇ 'ਚ ਰਹਿਣਾ ਚਾਹੀਦਾ। ਇਹ ਵਾਕਿਆਤ ਹੋਏ ਆ ਵੀ ਜੀ, ਫਸਲ ਵਗੈਰਾ ਨੂੰ ਅੱਗ ਲੱਗੀ ਨਾ, ਬੰਦੇ ਆਪਣੇ ਤੌਰ ਤੇ ਭਜਾਉਂਦੇ ਸੈਂਟਰ 'ਚ ਫਸ ਗਏ ਆ, ਇਸ ਤਰੀਕੇ ਹੁੰਦਾ ਹੈ, ਅੱਗ ਨੇ ਘੇਰ ਲਿਆ ਤੇ ਇਹ ਉਹ ਬਜਾਏ ਇਸ ਦੇ ਕੋਈ ਫਾਇਦਾ ਹੁੰਦਾ ਤੇ ਉਲਟਾ ਹੋਰ ਨੁਕਸਾਨ ਹੋ ਜਾਂਦਾ ਹੈ। ਇਸ ਲਈ ਥੋੜਾ ਜਿਹਾ ਇhtiyat ਕਰਨਾ ਚਾਹੀਦਾ, ਥੋੜੇ ਫਾਸਲੇ ਤੇ ਆਪ ਖੜੇ ਹੋਣਾ ਚਾਹੀਦਾ ਇਸ ਚੀਜ਼ ਦਾ। ਜੀ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਜੀ ਯਾਸਰ ਮਨੀਰ ਸਾਹਿਬ ਜੀ, ਤਹਿਸੀਲ ਇੰਚਾਰਜ ਤਾਂਦਲਿਆਂ ਵਾਲਾ ਜੀ, ਹਾਫਿਜ਼ ਅਤੀਕੁਰ ਰਹਿਮਾਨ ਸਾਹਿਬ, ਸਾਡੇ ਭਰਾ ਜਵੇਦ ਗੁੱਜਰ ਸਾਹਿਬ ਜੀ, ਜਿਨ੍ਹਾਂ ਨੇ ਖਸੂਸੀ ਇਹ ਦਸੀਆਂ ਗੱਲਾਂ ਸਾਡੇ ਕਿਸਾਨਾਂ ਦੇ ਕੰਮ ਆਉਣ ਵਾਲੀਆਂ ਵੀ ਸਿਗਰਟ ਤੋਂ ਪਰਹੇਜ਼ ਕਰਨਾ। ਇਹ ਸ਼ੁਗਲ ਮੇਲਾ ਨਹੀਂ ਹੈਗਾ ਵੀ ਹਾਸਾ ਮਖੌਲ ਕਿਤੇ ਅੱਗ ਦੇ ਲਾਗੇ ਤੁਸੀਂ ਕਣਕ ਦੇ ਲਾਗੇ ਅੱਗ ਬਾਲ ਕੇ। ਜੀ ਇੱਥੇ ਅਗਲੇ ਦਿਨ ਵਕੂਆ ਹੋਇਆ, ਬੰਦਾ ਮਾਖੀ ਚੋਰਿਆ ਸੀ, ਉੱਤੇ ਚੜ੍ਹ ਕੇ ਮਾਖੀ ਚੋਂਦੇ ਨਾ, ਉੱਤੋਂ ਭਬੱਕਾ ਗਿਰਿਆ ਹੇਠਾਂ ਤੇ ਕਿੱਲਾ ਕਣਕ ਸੜ ਗਈ। ਇਹ ਤਾਂ ਕਮਲੇ ਬੰਦੇ ਨੂੰ ਵੀ ਪਤਾ ਵੀ ਯਾਰ ਇਹਦੇ ਅੱਗ, ਇਹ ਪੈਟਰੋਲ ਆ ਵੀ ਇਹਦੇ ਲਾਗੇ ਅੱਗ ਨਹੀਂ ਕਰਨੀ। ਹਾਂਜੀ, ਇੱਥੇ ਵਾਕਿਆ 9 ਕਿੱਲੇ ਸੜੀ ਆ, ਉਹਦੀ ਕੀ ਮੋੜ ਨਿਕਲਿਆ ਕਿ ਬੱਕਰੀਆਂ ਚਰਾਉਣ ਵਾਲਾ ਨਾ ਉੱਥੇ ਚਾਹ ਪਕਾਉਣਾ, ਅੱਗ ਜਲਾ ਰਿਹਾ ਪੀਲੇ ਚਾਹ, ਤੇ ਉਹ ਕਿਨਾਰੇ ਤੇ ਵੀ ਉਹਨੂੰ ਪਤਾ ਅੱਗ ਜਲਾ ਰਿਹਾ, ਚਾਹ ਬਣਾਣੀ ਆ, ਚਾਹ ਪਿੱਛੇ 9 ਕਿੱਲੇ ਸੜ ਗਏ। ਹਾਂਜੀ, ਉਹ ਇੱਕ ਪਿਆਲੀ 9 ਕਿੱਲੇ ਸਾੜ ਕੇ ਬਣੀ ਜੀ, ਇੱਕ ਪਿਆਲੀ ਚਾਹ ਦੀ। ਇਹ ਲੋਕਾਂ ਨੂੰ ਅਹਿਸਾਸ ਕੋਈ ਨਹੀਂ। ਦੂਏ ਦੀ ਫਸਲ ਨੂੰ ਯਾਰ ਆਪਣੀ ਸਮਝੋ, ਸਾਡਾ ਤਾਂ ਦੀਨ ਵੀ ਇਹੀ ਕਹਿੰਦਾ ਵੀ ਆਪਣੀ ਫਸਲ ਸਮਝੋ, ਉਹਨੂੰ ਉਦਾਂ ਉਹਦੇ ਬਚਾਓ ਕਰੋ ਜਿਵੇਂ ਆਪਣੀ ਦਾ ਕਰਦੇ ਆ। ਉਹਨਾਂ ਜਿਹਦੇ 9 ਕਿੱਲੇ ਸੜ ਗਏ ਉਹਦਾ ਪੱਲੇ ਰਹਿ ਕੀ ਗਿਆ, ਜ਼ਿਮੀਦਾਰ ਤਾਂ ਅੱਗੇ ਮਰੇ ਪਏ ਆ। ਤੇ ਗੱਲਾਂ ਬੜੀਆਂ ਯਾਸਰ ਸਾਹਿਬ ਨੇ ਦੱਸੀਆਂ ਵੀ ਜਿਹੜੇ ਸਾਡੇ ਟੂਬਲ ਲੱਗੇ ਆ ਆਮ, ਉਹ ਟਰਾਂਸਫਾਰਮ ਪਏ ਆ ਉੱਤੇ, ਉਹ ਕਿਸੇ ਟਾਈਮ ਵੀ ਉਹ ਚੰਗਾਰੀ ਨਿਕਲਦੀ, ਉਹ ਅੱਗ ਪੈ ਜਾਂਦੀ ਵੀ ਉਹ ਜਗ੍ਹਾ ਨੂੰ ਗੁੱਡੋ, ਉਹਨੂੰ ਉਨੀ ਜਗ੍ਹਾ ਖਾਲੀ ਕਰੋ। ਤੇ ਅਸੀਂ ਜੀ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ, ਤੁਸੀਂ ਆਪਣਾ ਖਸੂਸੀ ਟਾਈਮ ਦਿੱਤਾ ਸਾਡੇ ਕਿਸਾਨਾਂ ਵਾਸਤੇ। ਸਾਡੇ ਕਿਸਾਨਾਂ ਦੇ ਨਾਲ ਸਾਡੀ 1122 ਖਲੋਤੀ ਹੈ ਤੇ ਅਸੀਂ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ। ਬੜੀ ਮਿਹਰਬਾਨੀ ਜਨਾਬ। अस्सलाम वालेकुम जी। ਅੱਜ ਸਾਡੇ ਸਕੂਲ ਦੇ ਵਿੱਚ ਨਾ ਜੀ ਕੈਂਪ ਲੱਗਿਆ ਸੀ ਡਾਕਟਰਾਂ ਦਾ, ਤੇ ਸਰਕਾਰੀ ਤੌਰ ਦੇ ਉੱਤੇ ਵੀ ਖਿਦਮਤ ਖਲਕ ਕਰਨ ਵਾਸਤੇ ਸਾਰੇ ਟੈਸਟ ਕੀਤੇ, ਰਿਪੋਰਟਾਂ ਕੀਤੀਆਂ, ਮੁਫਤੀ, 1 ਰੁਪਈਆ ਨਹੀਂ ਕਿਸੇ ਤੋਂ ਲਿਆ, ਤੇ ਦਵਾਈਆਂ ਵੀ ਦਿੱਤੀਆਂ। ਬੜੇ ਬੰਦੇ ਜਿਨ੍ਹਾਂ ਨੂੰ ਐਸੀਆਂ ਮਰਜ਼ਾਂ ਵੀ ਨਿਕਲੀਆਂ ਜਿਨ੍ਹਾਂ ਨੂੰ ਉਹ ਪੂਰਾ ਕੋਰਸ ਮਿਲਿਆ, ਤੇ ਸਾਨੂੰ ਬੜਾ ਚੰਗਾ ਲੱਗਿਆ ਵੀ ਇਹ ਖਿਦਮਤ ਖਲਕ ਦੀ ਲੋੜ ਆ, ਇਹ ਹੋਣੀ ਚਾਹੀਦੀ ਹੈ ਸਾਡੇ ਪੰਜਾਬ ਦੇ ਵਿੱਚ, ਸਾਡੇ ਪਾਕਿਸਤਾਨ ਦੇ ਵਿੱਚ। ਤੇ ਅਸੀਂ ਉਹ
ਇਹਨਾਂ ਦਾ ਸ਼ੁਕਰੀਆ ਅਦਾ ਕਰ ਰਹੇ ਹਾਂ ਕੈਮਰੇ ਦੇ ਰਾਹੀਂ। ਡਾਕਟਰ ਹਸਨੈਨ ਜ਼ਫਰ ਵੱਟੂ ਸਾਹਿਬ ਜੀ ਸਾਡੇ ਇਲਾਕੇ ਦਾ ਇੱਕ ਬਹੁਤ ਚੰਗਾ ਮੁੰਡਾ ਹੈ ਹੀ, ਖਿਦਮਤ ਖਲਕ ਦੇ ਸ਼ੌਕ ਵਾਲਾ ਜੀ। ਇੱਕ ਸਾਡੇ ਇਲਾਕੇ ਦੇ ਉੱਤੋਂ ਸਰਕਾਰੀ ਵੱਡੇ ਡਾਕਟਰਾਂ ਲੈਲਪੁਰ ਬਹਿੰਦੇ ਆ ਲਾਈਡ ਹਸਪਤਾਲ। ਇਹ ਆਪਣੀ ਪੂਰੀ ਟੀਮ ਦੇ ਨਾਲ ਡਾਕਟਰ ਵਸੀਮ ਸਾਹਿਬ ਬੈਠੇ ਜੀ। ਇਹ ਖਸੂਸੀ ਪਿਆਰ ਜੀ ਇਹਨਾਂ ਦਾ, ਇਹਨਾਂ ਦੀ ਮਿਹਨਤ ਦੇ ਨਾਲ ਇਹ ਕੈਂਪ ਲੱਗਿਆ ਤੇ ਅਸੀਂ ਇਹਨਾਂ ਨਾਲ ਗੱਲ ਵੀ ਕਰਦੇ ਹਾਂ। ਤੇ ਨਾਲ ਸਾਡੇ ਬੈਠੇ ਜੀ ਮਲਕ ਅਸਦ ਸਾਹਿਬ ਜੀ, ਇਹ ਵੀ ਫੈਸਲਾਬਾਦ ਡਿਊਟੀ ਕਰਦੇ ਤੇ ਸਾਡੇ ਭਰਾ ਚਨਿਓੜ ਤੋਂ ਆਉਂਜ ਤੇ ਨਾਲ ਬੈਠੇ ਰੱਬ ਨਵਾਜ਼ ਸਾਹਿਬ ਜੀ, ਇਹ ਵੀ ਫੈਸਲਾਬਾਦ ਡਿਊਟੀ ਕਰਦੇ ਤੇ ਇਹ ਵੀ ਪਿੱਛੋਂ ਚਨਿਓੜ ਦੇ ਆ, ਖਸੂਸੀ ਤਸ਼ਰੀਫ ਲੈ ਕੇ ਪੂਰੀ ਟੀਮ ਦੇ ਨਾਲ। ਵਾਜਿਦ ਇਕਬਾਲ ਸਾਹਿਬ ਬੈਠੇ ਜੀ, ਇਹ ਵੀ ਟੀਮ ਦਾ ਹਿੱਸਾ ਜੀ। ਹਬੀਬੁੱਲਾ ਸਾਹਿਬ ਜੀ, ਇਹ ਡਰਾਈਵਰ ਆ, ਇਹ ਵੀ ਟੀਮ ਦਾ ਪੂਰੀ ਟੀਮ ਦੇ ਅਸੀਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਖਸੂਸੀ ਟਾਈਮ ਦਿੱਤਾ। ਤੇ ਦੇਖੋ ਉਂਝ ਵੀ ਦਿਹਾੜੀ ਟਪਾ ਸਕਦੇ ਸੀ ਇਹ, ਪਰ ਜਿਵੇਂ ਇਹਨਾਂ ਨੇ ਡਿਊਟੀ ਉੱਥੇ ਕੀਤੀ ਅਸੀਂ ਅੱਖੀ ਵੇਖਦੇ ਰਹੇ ਹਾਂ ਵੀ ਮਾਵਾਂ ਭੈਣਾਂ ਨਾਲ ਪਿਆਰ, ਕਿਸੇ ਨੂੰ ਮਾਂ ਕਰਕੇ, ਕਿਸੇ ਨੂੰ ਬਾਜੀ ਕਰਕੇ, ਤੇ ਮਾਲੂਮ ਹੀ ਨਹੀਂ ਹੋਇਆ ਵੀ ਯਾਰ ਇਹ ਕਿਤੇ ਕੈਂਪ ਲੱਗਾ ਕਿ ਹਸਪਤਾਲ 'ਚ ਬੈਠੇ ਆ, ਤੇ ਪੂਰਾ ਇਹਨਾਂ ਨੇ ਇੰਤਜ਼ਾਮ ਕੀਤਾ ਸੀ। ਹਸਨੈਨ ਸਾਹਿਬ ਅਸੀਂ ਇੱਕ ਤਾਂ ਤੁਹਾਡੇ ਸ਼ੁਕਰਗੁਜ਼ਾਰ ਆ, ਇੱਕ ਤਾਂ ਕੈਂਪ ਦਾ ਤਾਂ ਮੈਨੂੰ ਦੱਸਿਓ ਜੀ ਤੁਸੀਂ ਬਾਅਦ ਦੇ ਵਿੱਚ। ਪਹਿਲਾਂ ਤੁਸੀਂ ਇਹ ਦੱਸੋ ਕਿ ਜਿਹੜੇ ਰਹਿਮੇ ਸ਼ਾਹ ਦੇ ਸਕੂਲ ਦੇ ਵਿੱਚ ਤੁਸੀਂ ਅੱਜ ਕਰਕੇ ਆਏ ਆ ਡਿਊਟੀ, ਉਹ ਸਕੂਲ ਤੁਹਾਨੂੰ ਕਿੱਦਾਂ ਦਾ ਲੱਗਿਆ? ਨਹੀਂ ਮਾਸ਼ਾਅੱਲਾ, ਮੈਂ ਜਦੋਂ ਅੱਜ ਉੱਥੇ ਗਿਆ ਮੈਂ ਮਤਲਬ ਇਲਾਕੇ ਦੇ ਬਾਕੀ ਸਕੂਲਾਂ 'ਚ ਵੀ ਫਿਰਿਆ, ਮਤਲਬ ਆਣ ਜਾਣ ਰਿਹਾ, ਲੇਕਿਨ ਉਹ ਬਹੁਤ ਪਿਆਰਾ ਬਣਿਆ ਹੋਇਆ ਸੀ। ਤੇ ਮੈਂ ਉਹ ਬਾਈ ਨੁਮਾਨ ਮੇਰੇ ਨਾਲ ਨੰਬਰਦਾਰ ਸਾਹਿਬ ਸੀ 452 ਦੇ, ਮੈਂ ਉਹਨਾਂ ਕੋਲ ਪੁੱਛਿਆ, ਮੈਂ ਕਿਹਾ ਬਈ ਇਹ ਤੁਹਾਡਾ ਸਕੂਲ ਜਿਹੜਾ ਮਾਸ਼ਾਅੱਲਾ ਬੜਾ ਪਿਆਰਾ ਲੱਗ ਰਿਹਾ। ਇਹਨਾਂ ਨੇ ਫਿਰ ਮੈਨੂੰ ਦੱਸਿਆ ਕਿ ਇਹ ਪਿੰਡ ਵਾਲੇ ਤੇ ਮੇਰੇ ਜਿਹੜਾ ਮੈਂ ਤੇ ਪਿੰਡ ਵਾਲਿਆਂ ਨੇ ਰਲ ਕੇ ਜਿਹੜਾ ਇਹਦਾ ਜਿਹੜਾ ਬਹੁਤ ਅੱਛਾ ਇੰਤਜ਼ਾਮ ਕੀਤਾ। ਨਾਲ ਇਹਨਾਂ ਨੇ ਮੈਨੂੰ ਪਾਣੀ ਵਾਲਾ ਫਿਲਟਰ ਵੀ ਦਿਖਾਇਆ ਕਿ ਅਸੀਂ ਉਹ ਵੀ ਇੱਥੇ ਫ੍ਰੀ ਲਗਾਇਆ ਹੋਇਆ ਹੈ। ਉਸ ਤੋਂ ਬਾਅਦ ਸਕੂਲ ਦੀ ਮਾਸ਼ਾਅੱਲਾ ਜਿਹੜਾ ਹੈਗਾ ਪਲਾਂਟੇਸ਼ਨ ਹੈਗੀ ਸੀ, ਜਾਂ ਉਹਦੇ ਵਿੱਚ ਜਿਹੜੇ ਸਿਟਿੰਗ ਏਰੀਆ ਸੀ ਉਹ ਲੱਗਣ ਹੀ ਨਹੀਂ ਰਿਹਾ ਸੀ ਕਿ ਮਤਲਬ ਜਿਹੜਾ ਹੈਗਾ ਉਹ ਕੋਈ ਸਰਕਾਰੀ ਸਕੂਲ ਆ। ਮਾਸ਼ਾਅੱਲਾ ਉਹਦਾ ਇਤਨਾ ਅੱਛਾ ਖਿਆਲ। ਹਸਨੈਨ ਸਾਹਿਬ, ਇਹ ਸਕੂਲ ਦੇ ਵਿੱਚ ਨਾ ਜੀ ਸਰਕਾਰੀ 2 ਕੋਠੇ ਸੀਗੇ, ਬਾਕੀ ਰੜਾ ਮੈਦਾਨ ਸੀ। ਆ ਥੋੜੇ ਦਿਨ ਪਹਿਲਾਂ ਦੀ ਗੱਲ ਆ। ਤੇ ਸਾਡੇ ਇਸ ਪੁੱਤਰ ਨੂੰ ਸ਼ਾਬਾਸ਼ ਆ ਜੀ, ਰਾਣਾ ਨੁਮਾਨ ਅਕਰਮ ਸਾਹਿਬ ਬੈਠੇ ਆ ਕਿ ਇਹਨੇ ਸ਼ੌਕ ਮਿਹਨਤ ਦੇ ਨਾਲ। ਤੇ ਅੱਜ ਡਾਕਟਰ ਸਾਹਿਬ ਆਪਣੀ ਜ਼ੁਬਾਨੀ ਦੱਸ ਰਿਹਾ, ਮੈਂ ਉਹ ਵੇਖਿਆ, ਮੈਂ ਬੜਾ ਹੈਰਾਨ ਹੋਇਆ ਕਿ ਪਿੰਡ ਵਾਲੀ ਸਾਈਡ ਤੇ ਇਦਾਂ ਪਿਆਰਾ ਸਕੂਲ ਜਿਹੜਾ ਹੈਗਾ। ਤੇ ਬਾਕੀ ਮੈਂ ਤਦਾਦ ਦੇ ਬਾਰੇ ਪੁੱਛਿਆ, ਮੈਂ ਕਿਹਾ ਅੱਜ ਕੱਲ ਸਰਕਾਰੀ ਸਕੂਲਾਂ ਵਿੱਚ ਜਿਹੜੀ ਤਦਾਦ ਹੈ ਉਹ ਬੜੀ ਘਟੀ ਹੋਈ ਆ। ਟੀਚਰ ਪਿੱਛੇ ਹੁੰਦੇ ਆ ਕਿ ਬੱਚੇ ਲੱਭਣ, ਜਾਂ ਫੇਕ ਇੰਟਰੀਆਂ ਹੁੰਦੀਆਂ। ਉਹ ਮਾਸ਼ਾਅੱਲਾ ਨੇ ਮੈਨੂੰ ਦੱਸਿਆ ਕਿ 700 ਤਦਾਦ ਹੈ ਪ੍ਰਾਇਮਰੀ ਸੈਕਸ਼ਨ ਤੋਂ ਇਲਾਵਾ। ਤੇ ਅਸੀਂ ਨਾਲੇ ਜਿਹੜਾ ਹੈਗਾ ਉਹ ਟੈਸਟ ਲੈ ਕੇ ਜਿਹੜਾ ਹੈਗਾ ਉਹ ਅਸੀਂ ਰੱਖਨੇ ਆ ਕੁੜੀਆਂ, ਮਤਲਬ ਹਰ ਨੂੰ ਐਡਮਿਸ਼ਨ ਵੀ ਨਹੀਂ ਲੱਗਦਾ, ਮਤਲਬ ਇੰਨੀ ਸਾਡੇ ਕੋਲ ਤਦਾਦ ਜ਼ਿਆਦਾ ਹੋ ਚੁੱਕੀ ਹੈ। ਇਹ ਜੀ ਅਸੀਂ ਸਕੂਲ ਦੇ ਉੱਤੇ ਨਾ ਜੀ ਖਸੂਸੀ ਵੀਡੀਓ ਬਣਾਵਾਂਗੇ, ਅਸੀਂ ਦੁਨੀਆ ਨੂੰ ਦਿਖਾਵਾਂਗੇ ਵੀ ਸਾਡੇ ਰਹਿਮੇ ਸ਼ਾਹ ਦਾ ਸਕੂਲ ਕਿੱਦਾਂ ਦਾ ਤੇ ਕਿਹੜੀਆਂ ਸਹੂਲਤਾਂ ਉਹਦੇ 'ਚ ਤੇ ਕੀ ਇੰਤਜ਼ਾਮ ਆ, ਉਹ ਅਸੀਂ ਵੱਖਰੇ ਇਨਸ਼ਾਅੱਲਾ ਬਣਾਵਾਂਗੇ। ਅੱਜ ਦਾ ਜਿਹੜਾ ਜੀ ਤੁਸੀਂ ਕੈਂਪ ਲਾਇਆ, ਜੀ ਬਿਲਕੁਲ, ਤੇ ਉਹਦਾ ਕੀ ਫਾਇਦਾ ਨੁਕਸਾਨ ਹੋਇਆ ਜੀ? ਅੱਛਾ, ਕੈਂਪ ਸਾਡਾ ਸੀ ਟੀਬੀ ਵਾਸਤੇ। ਟੀਬੀ ਦੀ ਮਰਜ਼ ਜਿਹੜੀ ਹੈ ਉਹ ਪਿੰਡਾਂ ਵਾਲੀ ਸਾਈਡ ਤੇ ਬਹੁਤ ਜ਼ਿਆਦਾ ਹੈਗੀ। ਉਹਦੀ ਵਜ੍ਹਾ ਹੈ ਕਿ ਖੁਰਾਕ ਨਹੀਂ ਹੈਗੀ, ਜਾਂ ਲੋਕ ਆਪਣਾ ਖਿਆਲ ਨਹੀਂ ਰੱਖਦੇ, ਜਾਂ ਇੱਕ ਦੂਜੇ ਤੋਂ ਹੈਗਾ ਫੈਲਦੀ ਹੈ, ਘਰ ਕਿਸੇ ਇੱਕ ਨੂੰ ਹੋਵੇ, ਉਸ ਤੋਂ ਅਗਾਂ ਜਿਹੜਾ ਹੈਗਾ ਉਹ ਇਲਮ ਨਾ ਹੋਣ ਦੀ ਵਜ੍ਹਾ ਤੋਂ ਜਿਹੜਾ ਹੈਗਾ ਦੂਜਿਆਂ ਨੂੰ ਫੈਲਦੀ ਆ। ਉਹਦੇ ਵਾਸਤੇ ਅਸੀਂ ਇਹ ਕੈਂਪ ਰੱਖਿਆ ਸੀ। ਮਾਸ਼ਾਅੱਲਾ ਉਹਦੇ ਵਿੱਚ ਜਿਹੜਾ ਹੈਗਾ ਉਹ ਸਾਰੇ ਇਲਾਕੇ 'ਚ ਇੱਕ ਕਸੀਰ ਤਦਾਦ ਜਿਹੜੀ ਜਿਨ੍ਹਾਂ ਨੂੰ ਖਾਂਸੀ ਸੀ, ਬੁਖਾਰ ਸੀ, ਜਾਂ ਅਲਾਮਾਤ ਸੀ ਟੀਬੀ ਵਾਲੀਆਂ, ਉਹਨਾਂ ਨੂੰ ਅਸਾਂ ਉੱਥੇ ਜਿਹੜਾ ਹੈਗਾ ਉਹਨਾਂ ਸਕਰੀਨ ਕੀਤਾ। ਸਾਡੇ ਕੋਲ ਜਿਹੜੀ ਹੈਗੀ ਉਹ ਟੀਮ ਫੈਸਲਾਬਾਦ ਤੋਂ ਜਿਹੜੀ ਹੈ ਉਹ ਐਕਸ-ਰੇ ਵਾਲੀ, ਉਹ ਸਾਡੀ ਜਿਹੜੀ NGO ਹੈਗੀ ਗ੍ਰੀਨ ਸਟਾਰ ਦੀ, ਉਹਨਾਂ ਨੇ ਸਾਨੂੰ ਭੇਜੀ ਹੋਈ ਸੀ। ਉਹਦੇ ਥਰੂ ਅਸੀਂ ਕੀਤੇ ਆ ਟੈਸਟ, ਉਹਦੇ ਵਿੱਚ 4 ਪੋਜ਼ਿਟਿਵ ਆਏ ਆ, ਕੁਝ ਸਸਪੈਕਟਡ ਸੀ। ਉਸ ਤੋਂ ਇਲਾਵਾ ਜਿਹੜੇ ਹੈਗੇ, ਉਸ ਤੋਂ ਇਲਾਵਾ ਵੀ ਬਾਕੀ ਮਰਜ਼ਾਂ ਵਾਲੇ ਵੀ ਆਏ ਸੀ, ਉਹਨਾਂ ਨੂੰ ਵੀ ਅਸਾਂ ਵੇਖਿਆ, ਬੜੇ ਅੱਛਾ ਰਿਸਪੌਂਸ ਰਿਹਾ, ਬੜਾ ਜਿਹੜਾ ਹੈਗਾ ਉਹ ਨਾਲ ਲੱਗਦੀ ਨਾ ਟੀਬੀ ਦੀ ਥੋੜੀ ਅਲਾਮਤ ਬਰੀਕੀ ਜੀ ਦੱਸਿਓ। ਅੱਛਾ, ਟੀਬੀ ਵਾਸਤੇ ਜਿਹੜਾ ਹੈਗਾ ਉਹ ਟੀਬੀ ਖਾਂਸੀ ਜਿਹੜੀ ਵੀ ਹੈਗੀ 1 ਮਹੀਨੇ ਤੋਂ ਜ਼ਿਆਦਾ ਤੁਹਾਨੂੰ ਖਾਂਸੀ ਨੂੰ ਹੋ ਜਾਵੇ, ਜਾਂ ਤੁਹਾਨੂੰ ਜਿਹੜਾ ਹੈਗਾ ਉਹ ਨਾਲ ਤੁਹਾਡਾ ਵਜ਼ਨ ਘਟੇ, ਬੁਖਾਰ ਰਵੇ, ਕਮਜ਼ੋਰੀ ਮਹਿਸੂਸ ਹੋਵੇ, ਇਹ ਟੀਬੀ ਦੀਆਂ ਜਿਹੜੀਆਂ 4-5 ਮੇਨ ਅਲਾਮਤਾਂ ਨੇ। ਜਦੋਂ ਵੀ ਤੁਹਾਨੂੰ ਖਾਂਸੀ ਨੂੰ 1 ਮਹੀਨੇ 2 ਹਫ਼ਤਿਆਂ ਤੋਂ ਜ਼ਿਆਦਾ ਦਿਨ ਹੋਵਣ, ਤੁਸੀਂ ਆਪਣੇ ਟੀਬੀ ਦੇ ਜ਼ਰੂਰ ਟੈਸਟ ਕਰਾਓ। ਉਸ ਤੋਂ ਇਲਾਵਾ ਜਿਹੜਾ ਹੈਗਾ ਉਹ ਅਗਰ ਕਿਸੇ ਘਰ ਪਹਿਲੇ ਹੀ ਹੈ ਤਾਂ ਉਹਨਾਂ 'ਚ ਅਲਾਮਤਾਂ ਆਉਂਦੀਆਂ, ਫਿਰ ਚਾਹੇ 10 ਦਿਨ ਵੀ ਹੋਏ ਆ ਤੁਸੀਂ ਕਰਾਓ, ਉਹਦੇ ਆਪਣੇ ਟੈਸਟ ਕਰਾਓ। ਅਸੀਂ ਦਵਾਈ ਇਸ ਜਿਹੜਾ ਹੈਗਾ ਉਹ ਬਿਲਕੁਲ ਉਹਦੀ ਟੀਬੀ ਦੀ ਮੁਫਤ ਹੈਗੀ, ਔਰ ਘਰ ਤੱਕ ਵਸੀਮ ਸਾਹਿਬ ਦੀ ਡਿਊਟੀ ਆ। ਮਾਸ਼ਾਅੱਲਾ ਪੂਰੀ ਤਹਿਸੀਲ ਵਿੱਚ ਕੰਮ ਕਰ ਰਹੇ ਨੇ ਕਿ ਫੋਨ ਨੰਬਰ ਇਹਨਾਂ ਲੈਣਾ ਹੁੰਦਾ, ਜਿਹੜੇ ਮਰੀਜ਼ ਨੂੰ ਹੋਵੇ ਟੀਬੀ, ਉਸ ਮਰੀਜ਼ ਨੂੰ ਘਰ ਤੱਕ ਕੇ ਮੈਡੀਸਨ ਪਹੁੰਚਾਉਂਦੇ ਨੇ ਅਗਰ ਕਿਸੇ ਦੀ ਕਿਸੇ ਵਜ੍ਹਾ ਤੋਂ ਰਹਿ ਜਾਵੇ, ਕਿਉਂਕਿ ਇੱਕ ਲੰਮਾ ਪ੍ਰੋਸੈਸ 9 ਮਹੀਨੇ 6 ਮਹੀਨੇ ਦਾ ਕੋਰਸ ਹੁੰਦਾ। ਉਹਦੇ ਵਿੱਚ ਹੁੰਦਾ ਕਿ ਅਗਰ ਕੋਈ ਕਿਸੇ ਦੀ ਰਹਿ ਜਾਵੇ, ਗਰੀਬ ਬੰਦੇ ਨੇ ਨਹੀਂ ਪਹੁੰਚ ਸਕੇ, ਇਹ ਫਿਰ ਰਾਬਤਾ ਕਰਦੇ ਆ, ਰਾਬਤਾ ਕਰਕੇ ਬਗੈਰ ਉਹਦੇ ਵਿੱਚ ਵਕਫੇ ਤੋਂ ਇਹ ਉਹਨੂੰ ਜਿਹੜਾ ਹੈਗਾ ਦਵਾਈ ਘਰ ਤੱਕ ਵੀ ਪਹੁੰਚਾਉਂਦੇ ਨੇ। ਡਾਕਟਰ ਹਸਨੈਨ ਸਾਹਿਬ, ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ। ਅਸੀਂ ਨਾਲੇ ਇੱਕ ਹੋਰ ਮੇਨ ਗੱਲ ਕਿ ਤੁਹਾਡੇ ਜਿਹੜਾ ਹੈਗਾ ਪਿੰਡ ਵਾਲਿਆਂ ਦੇ ਵੀ, ਨੁਮਾਨ ਸਾਹਿਬ ਹੋ ਗਏ, ਤੁਸੀਂ ਹੋ ਗਏ, ਤੁਸੀਂ ਬਹੁਤ ਅੱਛਾ ਕੋਆਪਰੇਟ ਕੀਤਾ ਸਾਡੇ ਨਾਲ।
ਆਵਾਮ ਨੂੰ ਲੈ ਵੀ ਆਂਦਾ, ਸਾਨੂੰ ਉੱਥੇ ਵੀ ਸਹੂਲਤਾਂ ਦਿੱਤੀਆਂ, ਇੱਥੇ ਵੀ ਸਾਨੂੰ ਸਹੂਲਤ ਦਿੱਤੀ ਹੈ, ਸਾਨੂੰ ਬੜੀ ਖੁਸ਼ੀ ਹੋਈ ਹੈ। ਇਲਾਕਾ ਆਪਣਾ ਇੱਕ ਹੀ ਆ, ਲੇਕਿਨ ਮਾਸ਼ਾਅੱਲਾ ਤੁਸੀਂ ਜਿਹੜੀ ਸਾਡੀ ਮਤਲਬ ਜਿਤਨੀ ਖਿਦਮਤ ਕੀਤੀ ਆ, ਇਹ ਵੀ ਮਤਲਬ ਕਿਧਰੇ ਮਤਲਬ ਜਿਹੜਾ ਹੈਗਾ ਇਸ ਲਈ ਅਸੀਂ ਤੁਹਾਡੇ ਵੀ ਬੜੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਇੰਤਜ਼ਾਮ ਬਹੁਤ ਅੱਛੇ ਇੱਥੇ ਕੀਤੇ ਸਾਡੇ ਵਾਸਤੇ। ਨਹੀਂ ਜੀ ਦੇ ਦਿਓ ਸਪੀਕਰ ਨੂੰ। ਇਹ ਜੀ ਡਾਕਟਰ ਹਸਨੈਨ ਜ਼ਾਫਰ ਸਾਹਿਬ ਖਿਦਮਤ ਤਾਂ ਤੁਸੀਂ ਕੀਤੀ ਆ ਕਿ ਡਾਕਟਰ ਹਸਨੈਨ ਜ਼ਾਫਰ ਜੀ ਜਦੋਂ ਦਾ ਡਾਕਟਰ ਬਣਿਆ ਨਾ, ਸਾਡੇ ਤਹਿਸੀਲ ਦੇ ਹਸਪਤਾਲ 'ਚ ਵੀ ਰਿਹਾ, ਇਹਨੇ ਕਲੀਨਿਕ ਵੀ ਬਣਾਇਆ ਹੈ ਵੱਖਰੇ, ਤੇ ਅੱਜ ਤੱਕ ਉੱਥੇ ਫੀਸ ਨਹੀਂ ਲਈ। ਆਹ ਜਿਹੜਾ ਜਜ਼ਬਾ ਨਾ ਸਾਡੇ ਨਵੇਂ ਮੁੰਡਿਆਂ 'ਚ, ਜਿੰਨੇ ਨਵੇਂ ਮੁੰਡੇ ਕਿਸੇ ਅਦਾਰੇ 'ਚ ਵੀ ਆ ਰਹੇ ਆ ਨਾ, ਉਹ ਸੌਖਾ, ਉਹ ਸੋਚ ਵੱਖਰੀ ਆ। ਤੇ ਇਹ ਸੋਚ ਜਿਹੜੀ ਡਾਕਟਰ ਹਸਨੈਨ ਸਾਹਿਬ ਦੀ ਆ, ਇਹੀ ਹੋਣੀ ਚਾਹੀਦੀ ਹੈ ਬਈ। ਉਹ ਕਹਿੰਦੇ ਵੀ ਜਿਹੜਾ ਕੋਈ ਅਮੀਰ ਗਰੀਬ ਆਵੇ ਮੈਂ ਫੀਸ ਨਹੀਂ ਲੈਂਦਾ। ਤੇ ਦੇਖੋ ਅੱਜ ਇਹਨਾਂ ਨੇ ਆਪਣੀ ਖਸੂਸੀ ਟਾਈਮ ਕੱਢ ਕੇ ਤੇ ਇਦਾਂ ਕੈਂਪ ਦੇ ਵਿੱਚ ਪੂਰੀ ਡਿਊਟੀ ਕੀਤੀ। ਫਿਰ ਅੱਜ ਕੈਂਪ ਟੀਵੀ ਦਾ ਸੀ, ਤੇ ਪਰ ਜਿਹੜਾ ਮਰੀਜ਼ ਵੀ ਆਇਆ ਇਹਨਾਂ ਨੇ ਖਾਲੀ ਨਹੀਂ ਮੋੜਿਆ, ਉਹਨੂੰ ਦਵਾਈਆਂ ਦਿੱਤੀਆਂ। ਕੋਈ ਮਰਜ਼ ਵੀ ਆ ਨਾ, ਉਹ ਚੰਗੀ ਤਰ੍ਹਾਂ ਤਸੱਲੀ ਨਾਲ ਚੈੱਕ ਕਰਕੇ ਨਾ ਤੇ ਉਹਨੂੰ ਰਾਜੀ ਕਰਕੇ ਭੇਜਿਆ। ਤੇ ਸ਼ਫਾ ਮੇਰੇ ਰੱਬ ਦੇ ਹੱਥ 'ਚ ਆ, ਨੀਅਤ ਹੁੰਦੀ ਆ, ਨੀਅਤ ਨੂੰ ਭਾਗ ਆ। ਵਸੀਮ ਸਾਹਿਬ ਜੀ ਸਾਰੀ ਕਾਬਜ਼ ਤੁਹਾਡੀ ਹੈ ਜੀ, ਤੁਹਾਡੀ ਵਜ੍ਹਾ ਤੋਂ ਅੱਜ ਇਹ ਖਿਦਮਤ ਹੋਈ ਆ ਅਲਹਮਦੁਲਿਲਾ। ਤੇ ਇਹ ਸਾਨੂੰ ਦੁਬਾਰਾ ਵੀ ਕਦੀ ਮਿਲ ਜੂਗਾ ਇਹ ਮੌਕਾ? ਇਹ ਹਾਂਜੀ, ਇਹ ਬੇਸਿਕਲੀ ਨਾ AI ਤੋਂ ਲੋਕੇਸ਼ਨ ਮਿਲਦੀ ਹੈ, ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਸਾਨੂੰ ਲੋਕੇਸ਼ਨਾਂ ਅਲਾਟ ਹੁੰਦੀਆਂ ਨੇ। ਅੱਛਾ ਲੇਕਿਨ ਇਹ ਵਾਲਾ ਕੈਂਪ ਜਿਹੜਾ ਹੈ ਨਾ, ਮੈਂ ਸਪੈਸ਼ਲ ਰਿਕੁਐਸਟ ਤੇ ਮੈਨੂਅਲ ਰਖਵਾਇਆ। ਵਾਹ ਵਾਹ ਵਾਹ। ਠੀਕ ਹੈ, ਕਿਉਂਕਿ ਇਹ ਸਾਰਾ ਇਲਾਕਾ 398 615 ਗੜ, ਇਹ ਸਾਰੇ ਇਸ ਜਗ੍ਹਾ ਕੋਟ ਸ਼ਾਹ ਵਲਾਇਤ, ਇਹ ਸਾਰੇ ਮੈਂ ਲਾ ਚੁੱਕਿਆ ਸਾਂ। ਅੱਛਾ, ਇਹ ਇਲਾਕਾ ਸਕਰੀਨ ਨਹੀਂ ਸੀ ਹੋਇਆ। ਹਾਂ, ਮੈਂ ਇਸ ਲਈ ਮਹਿਕਮੇ ਨੂੰ ਰਿਕੁਐਸਟ ਕੀਤੀ, ਸਾਬਾਂ ਆਪਣੇ ਅਫਸਰਾਂ ਨੂੰ, ਮੇਰੇ ਰੀਜਨਲ ਕੋਆਰਡੀਨੇਟਰ ਅਦਨਾਨ ਅਸ਼ਰਫ ਸਾਹਿਬ ਤੇ ਅਦਨਾਨ ਮਨੀਰ ਸਾਹਿਬ, ਮੈਂ ਉਹਨਾਂ ਨੂੰ ਸਪੈਸ਼ਲ ਕਿਹਾ ਜੀ ਮੈਨੂੰ ਇੱਥੇ ਰਹਿਮਸ਼ਾ ਪਿੰਡ ਦੇ ਵਿੱਚ ਨਾ ਮੈਨੂੰ ਕੈਂਪ ਦਿਓ। ਵਾਹ ਵਾਹ, ਇਹ ਉਹਨਾਂ ਦੀ ਮਿਹਰਬਾਨੀ, ਉਹਨਾਂ ਦੀ ਸ਼ਫਕਤ ਹੈ। ਤੇ ਉਹ ਅੱਜ ਲਾਇਆ। ਸਵੇਰ ਮੈਂ ਆ ਕੇ ਥੋੜਾ ਪਰੇਸ਼ਾਨ ਹੋਇਆ ਵੀ ਜਿਹੜਾ ਮਕਸਦ ਸੀ ਸਾਡਾ, ਉਹ ਟਾਰਗੇਟ ਅਚੀਵ ਨਹੀਂ ਹੋ ਰਿਹਾ, ਕਿਉਂਕਿ ਸਾਨੂੰ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਉਸ ਪੇਸ਼ੈਂਟ ਨੂੰ ਲੱਭਣਾ ਹੈ ਜਿਹੜਾ ਛੁਪ ਕੇ ਬੈਠਾ ਹੈ, ਜਿਹਨੂੰ ਗਾਈਡਲਾਈਨ ਨਹੀਂ ਹੈ, ਜਿਹਨੂੰ ਪਤਾ ਹੀ ਨਹੀਂ ਕਿ ਮੈਨੂੰ ਮਸਲਾ ਕੀ, ਕੋਈ ਗੱਲ ਜਿਹਨੂੰ ਮਸਲਾ ਕੀ ਹੈ, ਜਿਹਨੂੰ ਪਰੇਸ਼ਾਨੀ ਕੀ, ਉਹਨੂੰ ਤਾਂ ਅਸੀਂ ਲੱਭਣ ਆਏ ਸਾਂ। ਠੀਕ ਹੈ, ਉਹ ਅੱਲਾ ਕੀਤਾ 4 ਪੇਸ਼ੈਂਟ ਨੂੰ ਅੱਜ ਅਸੀਂ ਮੈਡੀਸਿਨ ਸ਼ੁਰੂ ਕਰਵਾਈ ਹੈ। ਮੇਰੀ ਜ਼ਿੰਮੇਵਾਰੀ ਇਹੀ ਹੈ ਕਿ ਮੈਂ TB ਦੇ ਪੇਸ਼ੈਂਟ ਨੂੰ ਲੱਭਣਾ, ਲੱਭ ਕੇ ਡਾਕਟਰ ਕੋ ਭੇਜਣਾ ਹੈ। ਅਗਰ ਡਾਕਟਰ ਕੋ ਖੁਦ ਵੀ ਚਲਾ ਗਿਆ, ਠੀਕ ਹੈ, ਤੇ ਡਾਕਟਰ ਨੇ ਉਹਨੂੰ ਅਸੀਂ ਟ੍ਰੇਨਿੰਗ ਦਿੱਤੀ ਹੈ, ਜਿਸ ਤਰ੍ਹਾਂ ਭਾਈ ਹਸਨੈਨ ਜ਼ਫਰ ਸਾਹਿਬ ਨੇ, ਇਹਨਾਂ ਨੇ ਵੀ ਟ੍ਰੇਨਿੰਗ ਲਈ ਹੈ। ਇਹਨਾਂ ਨੂੰ ਪਤਾ ਹੈ ਵੀ TB ਦੇ ਸਸਪੈਕਟ ਨੂੰ ਕਿਸ ਨਾਲ ਡੀਲ ਕਰਨਾ, ਤੇ ਇਹਨਾਂ ਕੋਲ ਚਲਾ ਜਾਏ। ਇਸੇ ਤਰ੍ਹਾਂ 22 ਡਾਕਟਰ ਨੇ ਤਾਨਲੇ ਤਹਿਸੀਲ ਦੇ ਜਿਹੜੇ TB ਤੇ ਕੰਮ ਕਰ ਰਹੇ ਨੇ, ਮਸ਼ਹੂਰ ਜਿੰਨੇ MBBS ਬੈਠੇ। ਬਹੁਤ ਚੰਗੀ ਗੱਲ। ਉਹਨਾਂ ਕੋਲ ਮਰੀਜ਼ ਨੇ ਖੁਦ ਚਲੇ ਜਾਣਾ ਹੈ, ਡਾਕਟਰ ਨੇ ਡਾਇਗਨੋਸ ਕਰਨਾ ਹੈ। ਮੇਰਾ ਕੰਮ ਉਹਨਾਂ ਨੂੰ ਕੋਰਸ ਕੰਪਲੀਟ ਕਰਵਾਉਣਾ ਹੈ ਔਰ 6 ਮਹੀਨੇ ਤੱਕ ਉਹਨਾਂ ਦਾ ਪਿੱਛਾ ਕਰਨਾ ਹੈ, ਉਹਨਾਂ ਦੀ ਜਾਨ ਨਹੀਂ ਛੱਡਣੀ। ਜਦੋਂ ਤੱਕ ਉਹ ਨੈਗੇਟਿਵ ਨਹੀਂ ਹੋ ਜਾਏਗਾ, ਮੈਂ ਸਕੂਨ ਨਾਲ ਮਾਸ਼ਾਅੱਲਾ ਮਾਸ਼ਾਅੱਲਾ। ਇਹ ਜੀ ਵਸੀਮ ਸਾਹਿਬ ਤੇ ਡਾਕਟਰ ਹਸਨੈਨ ਸਾਹਿਬ, ਅਸੀਂ ਤੁਹਾਡੇ ਨਾਲ ਹਾਂ। ਸਾਡੀ ਤਹਿਸੀਲ ਨੂੰ TB ਤੋਂ ਪਾਕ ਕਰ ਦਿਓ ਇਨਸ਼ਾਅੱਲਾ, ਤੇ ਅੱਲਾ ਦੀ ਜ਼ਾਤ ਪਾਕ ਕਰੂਗੀ। ਤੇ ਇਹ ਨੀਅਤ ਹੁੰਦੀ, ਕੋਸ਼ਿਸ਼ ਹੁੰਦੀ ਹੈ ਜੀ। ਰੱਬ ਨਵਾਜ਼ ਸਾਹਿਬ ਤੇ ਮਲਕ ਅਸਦ ਸਾਹਿਬ, ਤੁਹਾਡੇ ਇਲਾਕੇ 'ਚੋਂ ਸਾਨੂੰ ਬੜਾ ਪਿਆਰ ਮਿਲਿਆ ਚਨੇੜ ਤੋਂ। ਜਿਉਂਦੇ ਵਾਸਤੇ ਰਹੋ ਜੀ, ਤੁਹਾਡਾ ਆਣਾ ਵੀ ਸਿਰ ਮੱਥੇ ਤੇ। ਹਾਂਜੀ, ਜੀ ਆਇਆਂ ਨੂੰ, ਸਤ ਬਿਸਮਿਲ੍ਲਾ, ਬੜੀ ਮਿਹਰਬਾਨੀ ਜੀ।